ਦੇਖਣ ਨੂੰ ਜਿਹੜੀਆਂ ਉਹ ਮਿਲਦੀਆਂ ਆ, ਜਿਹੜਾ ਇੰਟਰਨਲ ਰੀਲੋਕੇਸ਼ਨ ਦਾ ਆ ਉਹ ਕਿੱਦਾਂ ਮੈਟਰ ਕਰਦਾ ਆ, ਇਹਦੇ ਤੇ ਜੇ ਕੋਈ ਸਰਕਟ ਕੋਰਟ ਦੀ ਕੋਈ ਰੂਲਿੰਗ ਵਗੈਰਾ ਇਸ ਸੰਬੰਧ ਵਿੱਚ ਆਈ ਹੈਗੀ ਆ ਜਾਂ ਨਹੀਂ ਆਈ ਹੈਗੀ, ਜਾਂ ਜੇ ਐਜ਼ ਇਟ ਇਜ਼ ਇਸ ਨੂੰ ਡਿਫਰੈਂਟ ਤੌਰ ਦੇ ਉੱਤੇ ਇੰਟਰਨਲ ਰੀਲੋਕੇਸ਼ਨ ਨੂੰ ਦੇਖਿਆ ਜਾਂਦਾ ਹੈ? ਨਹੀਂ, ਸਿੰਘ ਵਰਸਸ ਵਿਟੇਕਰ, ਸਿੰਘ ਵਰਸਸ ਗਾਰਲੈਂਡ ਜਿਹੜੇ ਸੀਗੇ ਉਹੀ ਸਟੈਂਡਰਡ ਅਜੇ ਚੱਲ ਰਹੇ, ਕਿਉਂਕਿ ਠੀਕ ਹੈ, ਸਰਕਿਟ ਕੋਰਟ ਨੇ ਕਾਫੀ ਡਿਟੇਲ ਚ ਉਹਦੇ ਵਿੱਚ ਡਿਸਕਸ ਕੀਤਾ ਸੀਗਾ, ਸਾਲ 2 ਸਾਲ ਕੀ ਅਜੇ ਹੋਏ ਆ। ਠੀਕ ਹੈ, ਸੋ ਨਵੀਂ ਉਹਦੇ ਵਿੱਚ ਰੀਲਿੰਗ ਨਹੀਂ, ਕੋਈ ਰੂਲਿੰਗ ਨਹੀਂ ਆਈ। ਰੀਲੋਕੇਸ਼ਨ ਦਾ ਜਿਹੜਾ ਮੁੱਦਾ ਸਾਰਾ ਨਾ ਉਹ ਇਹ ਆ ਜਾਂਦਾ ਕਿ ਇਹ ਚਲੋ ਥੋੜੀ ਜਿਹੀ ਡਿਟੇਲ ਚ ਇਹ ਸਮਝਾਉਂਦੇ ਆ ਕਿ ਰੀਲੋਕੇਸ਼ਨ ਦਾ ਮੁੱਦਾ ਜਿਹੜਾ ਕੀ ਹੈ। ਠੀਕ ਹੈ ਜੀ। ਸੋ ਪਹਿਲਾਂ ਜਦੋਂ ਕੋਈ ਵੀ ਆਪਣਾ ਅਸਾਈਲਮ ਕਲੇਮ ਪ੍ਰੈਜ਼ੈਂਟ ਕਰਦਾ, ਉਹ ਇਹ ਚੀਜ਼ ਪ੍ਰੈਜ਼ੈਂਟ ਕਰਦਾ ਕਿ ਉਹਦੇ ਨਾਲ ਪਹਿਲਾਂ ਪਿਛਲਾ ਹਾਰਨ ਕੀ ਹੋਇਆ ਸੀਗਾ। ਕੁੱਟਮਾਰ ਕੇਸ ਲੈਵਲ ਦੀ ਹੋਈ ਸੀ। ਕਈਆਂ ਨੂੰ ਕੁੱਟਮਾਰ ਘੱਟ ਹੁੰਦੀ ਹੈ, ਕਈਆਂ ਨੂੰ ਕੁੱਟਮਾਰ ਜ਼ਿਆਦਾ ਹੋਈ ਹੁੰਦੀ ਹੈ। ਜਿਨ੍ਹਾਂ ਦੀ ਕੁੱਟਮਾਰ ਜ਼ਿਆਦਾ ਹੋਈ ਆ, ਜਾਂ ਮੰਨ ਲਓ ਕਿ ਕਿਸੇ ਦੀ ਕੁੱਟਮਾਰ ਘੱਟ ਹੋਈ ਆ ਪਰ ਕਾਫੀ ਵਾਰੀ ਹੋਈ ਆ ਤੇ ਨਾਲ ਧਮਕੀਆਂ ਮਿਲੀਆਂ ਜਾਨੋਂ ਮਾਰਨ ਦੀਆਂ, ਜੀ ਉਹਨੂੰ ਕਹਿੰਦੇ ਆ ਕਿ ਜਿਹੜੀ ਉਹਦੀ ਕੁੱਟਮਾਰ ਆ ਉਹ ਪਾਸਟ ਪਰਸੀਕਿਊਸ਼ਨ ਦੇ ਲੈਵਲ ਤੇ ਰਾਈਜ਼ ਕਰ ਗਈ ਹੈ। ਸਾਰੀ ਕੁੱਟਮਾਰ ਜਿਹੜੀ ਹੈਗੀ ਪਾਸਟ ਪਰਸੀਕਿਊਸ਼ਨ ਦੇ ਲੈਵਲ ਤੇ ਰਾਈਜ਼ ਨਹੀਂ ਕਰਦੀ। ਇੱਕ ਕੋਰਟ ਨੇ ਇੱਕ ਸਟੈਂਡਰਡ ਬਣਾਇਆ ਹੋਇਆ ਕਿ ਜਦੋਂ ਸੀਰੀਅਸ ਕੁੱਟਮਾਰ ਹੋਈ ਹੋਵੇ ਜਾਂ ਇਮੀਨੈਂਟ ਹੋਵੇ ਕਿ ਜਾਨ ਦਾ ਹਮਲਾ ਉਹਨਾਂ ਨੇ ਕਰ ਦੇਣਾ, ਅਗਲੀ ਵਾਰੀ ਨਹੀਂ ਛੱਡਣਾ ਬੰਦੇ ਨੂੰ, ਹਨਾ, ਕਿ ਡਾਇਲੌਗ ਕੀ ਹੋਏ ਸੀਗੇ, ਕਿਹਾ ਕੀ ਉਹਨਾਂ ਨੇ, ਜਾਨ ਲੱਗੇਗੀ ਕਿਹਾ, ਮਾਰਨ ਲੱਗੇ ਕੀ ਕਿਹਾ, ਕਿਉਂ ਕੁੱਟਿਆ। ਜਦੋਂ ਉਹ ਪਾਸਟ ਪਰਸੀਕਿਊਸ਼ਨ ਬਣ ਜਾਂਦੀ ਆ, ਮੰਨ ਲਓ ਤੁਸੀਂ ਸਾਬਤ ਕਰਤਾ ਕਿ ਨਹੀਂ ਮੇਰੀ ਕੁੱਟ ਜਾਂ ਧਮਕੀਆਂ ਦੇ ਨਾਲ ਜਿਹੜੇ ਥ੍ਰੈਟ ਜਿਹੜੇ ਦਿੱਤੇ ਆ ਮਲਟੀਪਲ ਟਾਈਮ, ਉਹ ਪਾਸਟ ਪਰਸੀਕਿਊਸ਼ਨ ਤੱਕ ਜਾਂਦੇ ਆ। ਉਸ ਤੋਂ ਬਾਅਦ ਜਿਹੜਾ ਹੁੰਦਾ, ਦੂਜੀ ਚੀਜ਼ ਤੁਸੀਂ ਸ਼ੋਅ ਕਰਨੀ ਹੁੰਦੀ ਹੈ ਕਿ ਫਿਊਚਰ ਦੇ ਵਿੱਚ ਵੀ ਤੁਹਾਨੂੰ ਖਤਰਾ ਜਿਹੜਾ ਹੋਊਗਾ, ਉਹਨੂੰ ਕਹਿੰਦੇ ਆ ਵੈਲ ਫਾਊਂਡਡ ਫੀਅਰ ਆਫ ਫਿਊਚਰ ਪਰਸੀਕਿਊਸ਼ਨ, WF, ਵੈਲ ਫਾਊਂਡਡ ਫੀਅਰ ਆਫ ਫਿਊਚਰ ਪਰਸੀਕਿਊਸ਼ਨ। ਜੇ ਤੁਸੀਂ ਕੁੱਟ ਸ਼ੋਅ ਕਰਤੀ, ਫਿਰ ਤੁਹਾਨੂੰ ਵੈਲ ਫਾਊਂਡਡ ਫੀਅਰ ਨਹੀਂ ਸ਼ੋਅ ਕਰਨਾ ਪੈਂਦਾ। ਉਹ ਆਟੋਮੈਟਿਕਲੀ ਸਰਕਾਰ ਪ੍ਰਜ਼ਿਊਮ ਕਰ ਲੈਂਦੀ ਆ ਕਿ ਜੇ ਇਹਨੂੰ ਪਾਸਟ ਪਰਸੀਕਿਊਸ਼ਨ ਹੋਈ ਆ ਤਾਂ ਇਹਨਾਂ ਫਿਊਚਰ ਦੇ ਵਿੱਚ ਵੀ ਕੁੱਟਮਾਰ ਹੋਊਗੀ। ਠੀਕ ਹੈ। ਪਹਿਲੀ ਗੱਲ ਤਾਂ ਉੱਥੇ ਬੜਾ ਆਰਾਮ ਬੰਦੇ ਨੂੰ ਹੈਗਾ ਕਿ ਜੇ ਹੁਣ ਜਿਹੜਾ ਬੰਦਾ ਨਹੀਂ ਕੁੱਟਮਾਰ ਸ਼ੋਅ ਕਰ ਪਾਇਆ, ਉਸ ਲੈਵਲ ਤੇ ਨਹੀਂ ਗਈ, ਕਈ ਸਰਕਿਟ ਕੋਰਟ ਦੇ ਵਿੱਚ ਸਟੈਂਡਰਡ ਹੋਰ ਵੀ ਜ਼ਿਆਦਾ ਹਾਈ ਹੈਗਾ, 9th ਸਰਕਿਟ ਨਾਲੋਂ ਵੀ, 2nd ਸਰਕਿਟ ਨਾਲੋਂ ਵੀ ਉੱਥੇ ਹੋਰ ਜ਼ਿਆਦਾ ਜਿੱਦਾਂ ਹਥਿਆਰ ਵਰਤੇ ਹੋਣੇ ਚਾਹੀਦੇ ਆ। ਸੋ ਹਰੇਕ ਸਰਕਿਟ ਦੀ ਜਿਹੜੀ ਅਲੱਗ-ਅਲੱਗ ਡੈਫੀਨੇਸ਼ਨ ਹੈ ਕਿ ਕੀ ਪਾਸਟ ਪਰਸੀਕਿਊਸ਼ਨ ਬਣਦੀ ਹੈ, ਕੀ ਨਹੀਂ ਬਣਦੀ ਹੈ। ਹੁਣ ਜਦੋਂ ਪਾਸਟ ਪਰਸੀਕਿਊਸ਼ਨ ਉਹ ਬਣ ਗਈ, ਫੇਰ ਹੋ ਗਿਆ ਕਿ ਵੈਲ ਫਾਊਂਡਡ ਫੀਅਰ ਆਫ ਫਿਊਚਰ ਪਰਸੀਕਿਊਸ਼ਨ ਪ੍ਰਜ਼ਿਊਮ ਆ, ਮਤਲਬ ਕਿ ਮੰਨ ਕੇ ਚੱਲੂਗਾ ਕੋਰਟ, ਤੇ ਬੰਦੇ ਦੀ ਜ਼ਿੰਮੇਵਾਰੀ ਉੱਥੇ ਖਤਮ ਹੋ ਜਾਂਦੀ ਕਿ ਉਹਨੇ ਆਪਣੀ ਗੱਲ ਦੱਸਦੀ ਕਿ ਯਾਰ ਮੈਨੂੰ ਏਦਾਂ ਹੋਇਆ ਸੀਗਾ, ਤੂੰ ਕਿਤੇ ਹੋਰ ਕਿਉਂ ਨਹੀਂ ਜਾ ਸਕਦਾ, ਉੱਥੇ ਕੇਸ ਖਤਮ ਹੋ ਜਾਂਦਾ। ਠੀਕ ਹੈ। ਕਈ ਵਾਰੀ ਕੀ ਹੁੰਦਾ ਕਿ ਜੱਜ ਕਹਿ ਦਿੰਦਾ ਕਿ ਨਹੀਂ ਇਹ ਪਾਸਟ ਪਰਸੀਕਿਊਸ਼ਨ ਮੇਰੀ ਅੱਖਾਂ 'ਚ ਨਹੀਂ ਬਣੀ। ਉਹ ਜਿਹੜਾ ਹੁਣ ਬੰਦਾ ਉੱਥੇ ਬੈਠਾ, ਕਲਾਇੰਟ ਬੈਠਾ, ਉਹਨੂੰ ਨਹੀਂ ਸਮਝ ਆ ਰਿਹਾ ਕਿ ਕੀ ਹੋ ਰਿਹਾ ਵਾ। ਉਹ ਇਹੀ ਸੋਚ ਕੇ ਚੱਲ ਰਿਹਾ ਕਿ ਮੇਰੇ ਦੋਸਤ ਦੇ ਨਾਲ ਕੇਸ ਏਦਾਂ ਹੋਇਆ ਸੀਗਾ, ਉਹਦਾ ਪਾਸ ਕਰਤਾ, ਮੇਰਾ ਵੀ ਉਦਾਂ ਦਾ ਹੀ ਕੇਸ ਆ, ਮੇਰਾ ਵੀ ਸ਼ਾਇਦ ਪਾਸ ਹੋ ਜਾਊਗਾ। ਪਰ ਉਹਦੇ ਵਿੱਚ ਹੁਣ ਸਰਕਾਰ, ਜੱਜ ਕੀ ਕਹਿੰਦਾ ਕਿ ਵੈਲ ਫਾਊਂਡਡ ਫਿਊਚਰ ਫੀਅਰ ਜਿਹੜਾ ਹੈਗਾ ਉਹ ਪ੍ਰਜ਼ਿਊਮ ਨਹੀਂ ਆਪਾਂ ਕਰਨਾ। ਹੁਣ ਉਹ ਵੀ ਤੇਰੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਕਿ ਤੂੰ ਦੱਸ ਕਿ ਫਿਊਚਰ 'ਚ ਵੀ ਤੇਰੇ ਨਾਲ ਧੱਕਾ ਹੋ ਸਕਦਾ ਜਾਂ ਹੋਊਗਾ, ਕਿ ਤੇਰਾ ਰੀਜ਼ਨ ਕੀ ਹੈਗਾ। ਉਹਨੂੰ ਉਹ ਜਿਹੜੀ ਚੀਜ਼ ਹੈ ਨਾ, ਵੈਲ ਫਾਊਂਡਡ ਫਿਊਚਰ ਫੀਅਰ ਜਿਹੜਾ ਹੈਗਾ, ਉਹਨੂੰ ਕਹਿੰਦੇ ਆ ਇਹ ਰੀਲੋਕੇਸ਼ਨ ਦਾ ਮੁੱਦਾ। ਮਤਲਬ ਇਹ ਹੈ ਕਿ ਕੀ ਇਹ ਕੰਟਰੀ ਦੇ ਵਿੱਚ ਕਿਤੇ ਵੀ ਜਾ ਕੇ ਸੁਰੱਖਿਅਤ ਰਹਿ ਸਕਦਾ ਕਿ ਨਹੀਂ ਰਹਿ ਸਕਦਾ, ਕੀ ਇਹਦੇ ਲਈ ਕਿਤੇ ਵੀ ਸੁਰੱਖਿਅਤ ਰਹਿਣਾ ਰੀਜ਼ਨੇਬਲ ਹੈਗਾ ਕਿ ਨਹੀਂ ਰੀਜ਼ਨੇਬਲ ਹੈਗਾ। ਹੁਣ ਜਿਹੜੀ ਮੈਂ ਉਦਾਹਰਨ ਦਿੱਤੀ ਸੀ, ਜਿਹੜੇ ਬੰਦੇ ਨੇ ਪਾਸਟ ਪਰਸੀਕਿਊਸ਼ਨ ਸ਼ੋਅ ਕਰਤੀ, ਉਸ ਕੇਸ ਦੇ ਵਿੱਚ ਉਹਦੀ ਜ਼ਿੰਮੇਵਾਰੀ ਖਤਮ ਤੇ ਸਰਕਾਰ ਦੀ ਜ਼ਿੰਮੇਵਾਰੀ ਆ ਗਈ ਕਿ ਕਿਤੇ ਹੋਰ ਜਾ ਕੇ ਬੰਦਾ ਰਹਿ ਸਕਦਾ ਜਾਂ ਨਹੀਂ ਰਹਿ ਸਕਦਾ। ਜਿਹੜੇ ਕੇਸ 'ਚ ਬੰਦਾ ਨਹੀਂ ਸ਼ੋਅ ਕਰ ਪਾਇਆ ਪਾਸਟ ਪਰਸੀਕਿਊਸ਼ਨ, ਉਹ 'ਚ ਬੰਦੇ ਦੀ ਆਪਣੀ ਜ਼ਿੰਮੇਵਾਰੀ ਆ ਕਿ ਉਹਨੇ ਹੁਣ ਰੀਲੋਕੇਸ਼ਨ ਸ਼ੋਅ ਜਿਹੜੀ ਉਹ ਕਰਨੀ ਹੈ। ਸੋ ਇਹ ਦੋ ਡਿਫਰੈਂਟ ਚੀਜ਼ਾਂ ਹੋ ਗਈਆਂ, ਇੱਕ 'ਚ ਤੁਹਾਨੂੰ ਸ਼ੋਅ ਕਰਨਾ ਪੈਣਾ, ਇੱਕ 'ਚ ਸਰਕਾਰ ਨੂੰ ਸ਼ੋਅ ਕਰਨਾ ਪੈਣਾ। ਹੁਣ ਜਿਹੜਾ ਰੀਲੋਕੇਸ਼ਨ ਉਹਨਾਂ ਨੇ ਕੀ ਵੇਖਣਾ, ਉਹਨਾਂ ਨੇ ਦੇਖਣਾ ਟੋਟੈਲਿਟੀ ਆਫ ਸਰਕਮਸਟੈਂਸਿਸ, ਕਿ ਮਤਲਬ ਉਹਨਾਂ ਨੇ ਹਰੇਕ ਚੀਜ਼ ਜਿਹੜੀ ਦੇਖਣੀ ਹੈ, ਕਿ ਹਰੇਕ ਪਹਿਲੂ ਤੁਹਾਡੇ ਕੇਸ ਦਾ ਵੇਖਣਾ। ਤੁਸੀਂ ਕੌਣ ਆ, ਕਿੱਥੇ ਰਹਿੰਦੇ ਆ, ਤੁਹਾਡੀ ਲੈਵਲ ਦਾ ਪਾਰਟਿਸਿਪੇਸ਼ਨ ਕੀ ਆ, ਤੁਸੀਂ ਛੋਟੇ ਵਰਕਰ ਆ, ਵੱਡੇ ਵਰਕਰ ਆ, ਤੁਸੀਂ ਵੱਖਵਾਦੀ ਆ, ਨਹੀਂ ਵੱਖਵਾਦੀ ਆ, ਤੁਹਾਡੀਆਂ ਮੰਗਾਂ ਕੀ ਆ, ਕਿੱਦਾਂ ਤੁਸੀਂ ਪਬਲਿਕ ਸਪੀਕਿੰਗ ਕਰਦੇ ਆ, ਨਹੀਂ ਕਰਦੇ ਆ। ਸੋ ਸਾਰੇ ਪਹਿਲੂ ਉਹਨਾਂ ਨੇ ਵੇਖ ਕੇ ਜਿਹੜਾ ਫੈਸਲਾ ਕਰਨਾ ਕਿ ਤੁਹਾਡੇ ਲਈ ਰੀਜ਼ਨੇਬਲ ਮਤਲਬ ਕਿ ਜਾਇਜ਼ ਹੈਗਾ ਰੀਲੋਕੇਟ ਕਰਨਾ ਕਿ ਨਹੀਂ ਹੈਗਾ। ਸੋ ਇਹਦੇ ਵਿੱਚ ਉਹ ਕਹਿੰਦੇ ਆ ਕਿ ਜਿਹੜਾ ਸਾਈਜ਼ ਹੈਗਾ ਤੁਹਾਡੀ ਕੰਟਰੀ ਆਫ ਨੈਸ਼ਨੈਲਿਟੀ ਦਾ, ਕਿ ਤੁਸੀਂ ਨੇਪਾਲ ਤੋਂ, ਪੰਜਾਬ ਤੋਂ ਆ, ਦਿੱਲੀ ਤੋਂ ਆ, ਕਿੱਥੋਂ ਹੈਗੇ ਆ, ਕਿ ਤੁਹਾਡੀ ਕੰਟਰੀ ਦਾ ਜਿਹੜਾ ਸਾਈਜ਼ ਕੀ ਆ, ਉਹ ਬੜੀ ਇੱਕ ਮੇਨ ਚੀਜ਼ ਜਿਹੜੀ ਮਾਇਨੇ ਰੱਖਦੀ ਆ। ਕਿਉਂਕਿ ਹੁਣ ਜੇ ਬੰਦਾ ਕੋਈ ਟਾਪੂ ਤੇ ਰਹਿੰਦਾ ਛੋਟੇ ਤੇ, ਉਹ ਤਾਂ ਜਾ ਨਹੀਂ ਸਕਦਾ ਕਿਤੇ। ਪਰ ਹੁਣ ਜਿਹੜਾ ਇੰਡੀਆ ਐਡਾ ਵੱਡਾ ਦੇਸ਼ ਆ, ਤੇ ਉਹ ਸਾਈਜ਼ ਜਿਹੜਾ ਬਹੁਤ ਮੈਟਰ ਜਿਹੜਾ ਉਹ ਕਰਦਾ। ਤੇ ਜਿਹੜਾ ਤੁਹਾਡਾ ਹਮਲਾਵਰ ਆ, ਉਹਦੀ ਸਪੈਨ ਕਿੰਨੀ ਆ,
ਕੀ ਉਹ ਗਲੀ ਦਾ ਤੁਹਾਡਾ ਹਵਲਦਾਰ ਆ, ਪਿੰਡ ਦਾ ਸਰਪੰਚ ਆ, ਤੁਹਾਡੇ ਜ਼ਿਲ੍ਹੇ ਦਾ ਐਮਐਲਏ ਆ, ਕਿ ਉਹ ਤੁਹਾਡਾ ਪੂਰੀ ਜਿਹੜੀ ਸਟੇਟ ਦੀ ਸਰਕਾਰ ਆ, ਕੀ ਉਹ ਸੈਂਟਰ ਦੀ ਗਵਰਨਮੈਂਟ ਆ, ਕਿ ਉਹਦਾ ਸਾਈਜ਼ ਕਿੰਨਾ ਹੈਗਾ। ਤੇ ਇੱਕ ਚੀਜ਼ ਹੁੰਦੀ ਆ ਨਿਊਮਰੋਸਿਟੀ ਦਾ ਮਤਲਬ ਹੈਗਾ ਕਿ ਉਹਨਾਂ ਦੀ ਜਨਸੰਖਿਆ ਕਿੰਨੀ ਹੈ, ਨੰਬਰ ਕਿੰਨਾ, ਕਿ ਉਹ 1 ਬੰਦਿਆਂ ਦਾ ਗਰੁੱਪ ਆ, 10 ਬੰਦਿਆਂ ਦਾ ਗਰੁੱਪ ਆ, ਕਿ ਉਹ ਹਜ਼ਾਰਾਂ ਦੇ ਵਿੱਚ ਉਹਨਾਂ ਦੇ ਫਾਲੋਅਰ ਜਿਹੜੇ ਹੈਗੇ ਆ, ਕਿ ਸਾਈਜ਼ ਕੀ ਆ ਤੁਹਾਡੇ, ਉਹਦੀ ਰੀਚ ਕੀ ਆ, ਤੇ ਉਹਦੀ ਜਨਸੰਖਿਆ ਕੀ ਆ, ਕਿ ਉਹ ਫੈਲਿਆ ਹੋਇਆ ਵਾ। ਸੋ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਉਹਨਾਂ ਨੇ ਜੱਜ ਨੇ ਫੈਸਲਾ ਕਰਨਾ ਹੁੰਦਾ। ਇਹਦੇ ਵਿੱਚ ਉਹਨਾਂ ਨੇ ਕਾਨੂੰਨ ਦੇ ਵਿੱਚ ਇੱਕ ਧਾਰਾ ਪਾਈ ਹੋਈ ਆ ਕਿ ਉਹ ਕਹਿੰਦੇ ਕਿ ਕਿਉਂਕਿ ਬੰਦਾ ਜਿਹੜਾ ਸੀਗਾ ਉਹ ਬਾਰਡਰ ਟੱਪ ਕੇ, ਕੰਟਰੀਆਂ ਟੱਪ ਕੇ ਅਮਰੀਕਾ 'ਚ ਆ ਗਿਆ ਤੇ ਇੱਥੇ ਆ ਕੇ ਸੈਟਲ ਵੀ ਹੋ ਗਿਆ ਤੇ ਅਸਾਈਲਮ ਅਪਲਾਈ ਕਰ ਰਿਹਾ, ਕੋਰਟ ਇਹ ਮੰਨ ਕੇ ਚੱਲੂਗਾ ਕਿ ਤੁਸੀਂ ਇੰਨੇ ਜੋਗੇ ਹੈਗੇ ਆ ਕਿ ਤੁਸੀਂ ਜੇ ਅਮਰੀਕਾ ਆ ਕੇ ਰਹਿ ਸਕਦੇ ਆ, ਜਾਂ ਤੁਸੀਂ ਕਿਤੇ ਹੋਰ ਰਹਿ ਸਕਦੇ ਆ, ਉੱਥੇ ਜਾ ਕੇ ਤੁਸੀਂ ਬੋਲੀ ਵੀ ਸਿੱਖ ਸਕਦੇ ਆ ਤੇ ਤੁਸੀਂ ਉੱਥੇ ਜਾ ਕੇ ਕੰਮ ਵੀ ਕਰ ਸਕਦੇ ਆ। ਸੋ ਸਾਡੇ ਹੁਣ ਰੇਡੀਓ ਤੇ ਆਉਣ ਤੋਂ ਪਹਿਲਾਂ ਆਪਾਂ ਜਦੋਂ ਦੇਖਦੇ ਹਾਂ ਕਾਫੀ ਕੇਸ ਜਿਹੜੇ ਸੀਗੇ ਡਿਨਾਈ, ਰੀਲੋਕੇਸ਼ਨ ਦੀ ਆਰਗੂਮੈਂਟ ਗਲਤ ਸੀ। ਸਾਨੂੰ ਕੋਈ ਨੇ ਕਿਹਾ ਵੀ ਕਿ ਕਹਿੰਦੇ ਤੁਸੀਂ ਰੇਡੀਓ ਤੇ ਆ ਕੇ ਦੱਸਿਆ ਕਿ ਆਹ ਚੀਜ਼ ਰੀਲੋਕੇਸ਼ਨ ਦੀ ਹੁੰਦੀ ਹੈ, ਫਿਰ ਲੋਕੀ ਸਾਡੇ ਕਿ ਨਹੀਂ ਮੈਨੂੰ ਉਹਨਾਂ ਦੀ ਬੋਲੀ ਸਮਝ ਨਹੀਂ ਆਉਂਦੀ, ਨਹੀਂ ਉੱਥੇ ਜਾ ਕੇ ਮੈਂ ਕੰਮ ਨਹੀਂ ਕਰ ਸਕਦਾ ਹੈਗਾ, ਨਹੀਂ ਮੈਨੂੰ ਕੰਮ ਨਹੀਂ ਮਿਲਣਾ ਸੀਗਾ ਨਾ, ਉਹ ਨਹੀਂ ਮੈਨੂੰ ਆਧਾਰ ਕਾਰਡ ਪੈਨ ਕਾਰਡ ਦੇਖ ਕੇ ਲੱਭ ਲੈਣਾ ਸੀਗਾ। ਸੋ ਜਿਹੜੀ ਚੀਜ਼ ਸੀਗੀ ਰੀਲੋਕੇਸ਼ਨ ਵਾਲੀ, ਉਹ ਗਲਤ ਜਿਹੜੀ ਪ੍ਰੈਜ਼ੈਂਟ ਹੋ ਰਹੀ ਸੀ, ਉਹ ਕਦੀ ਵੀ ਆਰਗੂਮੈਂਟ ਨਹੀਂ ਤੁਹਾਡਾ ਹੈਗਾ ਕਿ ਮੈਨੂੰ ਬੋਲੀ ਸਮਝ ਨਹੀਂ ਆਣੀ, ਮੈਨੂੰ ਕੰਮ ਨਹੀਂ ਉੱਥੇ ਆਣਾ। ਤੇ ਕਈ ਵਾਰੀ ਉਹ ਜਦੋਂ ਸਰਕਾਰੀ ਵਕੀਲ ਤੁਹਾਡੇ ਕੋਲ ਸਵਾਲ ਪੁੱਛਦਾ ਕਿ ਤੁਹਾਡੀ ਡਿਗਰੀ ਕੀ ਆ, ਤੁਸੀਂ ਕਿਹੜਾ ਕੰਮ ਕਰ ਸਕਦੇ ਹੈਗੇ ਉੱਥੇ, ਉਹ ਇਹੀ ਪੁੱਛਣ ਦੀ ਕੋਸ਼ਿਸ਼ ਕਰ ਰਿਹਾ, ਉਹ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਿਹਾ ਜੱਜ ਨੂੰ ਕਿ ਇਹਦੇ ਲਈ ਰੀਜ਼ਨੇਬਲ ਹੈਗਾ ਉੱਥੇ ਰਹਿਣਾ, ਕਿ ਮਤਲਬ ਇਹ ਰੀਜ਼ਨੇਬਲੀ ਜਾ ਸਕਦਾ। ਸੋ ਹੁਣ ਜਿਹੜੀ ਇਹਦੀ ਧਾਰਾ ਉਹ ਆਂਦੀ ਆ 8 CFR ਸੈਕਸ਼ਨ 1208.13 B3, ਇਹ ਜਿਹੜੀ ਰੀਲੋਕੇਸ਼ਨ ਦੀ ਧਾਰਾ ਵਾ, ਇਹਨੂੰ ਤੁਸੀਂ ਜੇ ਪੜ੍ਹ ਸਕਦੇ ਆ ਇੰਗਲਿਸ਼ ਤੇ ਇਹਨੂੰ ਤੁਸੀਂ ਸਰਚ ਵੀ ਕਰਿਓ, 8 CFR 1208.13 B3, ਇਹਦੇ ਉੱਤੇ ਰੀਲੋਕੇਸ਼ਨ ਦਾ ਸਾਰਾ ਜਿਹੜਾ ਕਾਨੂੰਨ ਆ ਬੜੇ ਸਿੰਪਲ ਅੱਖਰਾਂ ਦੇ ਵਿੱਚ ਲਿਖਿਆ ਹੋਇਆ। ਠੀਕ ਹੈ। ਇਹਨੂੰ ਹੁਣ ਜੇ ਹੋਰ ਥੋੜਾ ਜਿਹਾ ਸਿੰਪਲੀਫਾਈ ਕਰ ਦਈਏ, ਸਮਝਾ ਦਈਏ ਲੋਕਾਂ ਨੂੰ ਕਿ ਰੀਲੋਕੇਸ਼ਨ ਦਾ ਜੇ ਕਾਨੂੰਨ ਕੀ ਹੈਗਾ। ਇਹ ਜਿਹੜਾ ਕਾਨੂੰਨ ਹੈ ਇਹਦੇ ਵਿੱਚ 4 ਪਹਿਲੂ ਇਹਨਾਂ ਨੇ ਜਿਹੜੇ ਤੁਹਾਡੇ ਸਾਹਮਣੇ ਰੱਖੇ ਆ। ਪਹਿਲਾ ਪਹਿਲੂ ਇਹ ਹੈਗਾ ਕਿ ਉਹ ਵਾਲੇ ਕੇਸ ਜਿਨ੍ਹਾਂ ਦੇ ਵਿੱਚ ਪਾਸਟ ਪਰਸੀਕਿਊਸ਼ਨ ਐਸਟੈਬਲਿਸ਼ ਨਹੀਂ ਕਰ ਪਾਇਆ ਬੰਦਾ, ਕਲਾਇੰਟ, ਕਿ ਉਹਦੀ ਕੋਰਟ ਲੈਵਲ ਦੀ ਸੀਗੀ, ਇਹ ਕਾਨੂੰਨ ਕਹਿੰਦਾ ਕਿ ਉਹ ਬੰਦੇ ਦੀ ਆਪਣੀ ਜ਼ਿੰਮੇਵਾਰੀ ਰਹੂਗੀ ਕਿ ਉਹ ਸ਼ੋਅ ਕਰੇ ਕਿ ਕਿਤੇ ਵੀ ਉਹ ਰੀਜ਼ਨੇਬਲੀ ਜਾ ਕੇ ਨਹੀਂ ਰਹਿ ਸਕਦਾ ਹੈਗਾ। ਸਿਰਫ ਆਪਾਂ ਉਹਨੂੰ ਮਾਫ ਤਾਂ ਕਰਾਂਗੇ ਜੇ ਉਹਦਾ ਜਿਹੜਾ ਹਮਲਾਵਰ ਆ ਉਹ ਜਾਂ ਤਾਂ ਸਰਕਾਰ ਆ ਜਾਂ ਤਾਂ ਸਰਕਾਰ ਦੇ ਦੁਆਰਾ ਸਪਾਂਸਰ ਕੀਤੇ ਗਏ ਆ। ਠੀਕ ਹੈ। ਹੁਣ ਕੀ ਸੀਗਾ ਕਿ ਇਹ ਜਿਹੜੀ ਧਾਰਾ ਨੂੰ ਦੁਬਾਰਾ ਇੱਕ ਵਾਰੀ ਸੁਣਿਆ ਕਿ ਉਹ ਕਹਿੰਦੇ ਆ ਕਿ ਜੇ ਤੁਸੀਂ ਪਾਸਟ ਪਰਸੀਕਿਊਸ਼ਨ ਐਸਟੈਬਲਿਸ਼ ਨਹੀਂ ਕਰ ਪਾਏ, ਜੇ ਤਾਂ ਤੁਸੀਂ ਕਰਤਾ ਫਿਰ ਤਾਂ ਠੀਕ ਆ, ਪਰ ਜੇ ਤੁਸੀਂ ਨਹੀਂ ਕਰ ਪਾਏ ਤੇ ਤੁਹਾਡੇ ਤੇ ਜ਼ਿੰਮੇਵਾਰੀ ਰਹਿਣੀ ਆ। ਤੁਸੀਂ ਸ਼ੋਅ ਕਰਨਾ ਕਿ ਤੁਸੀਂ ਰੀਜ਼ਨੇਬਲੀ ਕਿਤੇ ਜਾ ਸਕਦੇ ਸੀ ਜਾਂ ਨਹੀਂ ਜਾ ਸਕਦੇ ਸੀ, ਅਨਲੈਸ ਤੁਸੀਂ ਇਹ ਸ਼ੋਅ ਕਰੋ ਕਿ ਤੁਹਾਨੂੰ ਪ੍ਰੋਸੀਕਿਊਟ ਕਰਨ ਵਾਲਾ ਜਾਂ ਤਾਂ ਸਰਕਾਰ ਆ ਜਾਂ ਸਰਕਾਰ ਦੁਆਰਾ ਸਪਾਂਸਰਡ ਕੋਈ ਗਰੁੱਪ ਜਿਹੜਾ ਹੈਗਾ। ਠੀਕ ਹੈ। ਇਹਦੇ ਵਿੱਚ ਆਪਾਂ ਕੀ ਦੇਖਿਆ ਕਿ ਨਿਊਯਾਰਕ ਦੇ ਵਿੱਚ ਕੀ ਹੈਗਾ ਕਿ ਕਹਾਣੀਕਾਰ ਬਹੁਤ ਭਰੇ ਪਏ ਆ। ਉਹਨਾਂ ਨੇ ਅੱਗੇ ਜਾ ਕੇ ਜਿੱਦਾਂ ਮੇਰੇ ਖਿਆਲ ਅਮਰੀਕਨ ਵਕੀਲਾਂ ਦੇ ਨਾਲ ਰਲੇ ਹੋਏ ਆ, ਤੇ ਜਿਹੜਾ ਸਿਸਟਮ ਇੱਕ ਹੈਗਾ ਉਹਨਾਂ ਨੂੰ ਪਤਾ ਨਹੀਂ, ਉਹਨਾਂ ਨੇ ਕਿਸੇ ਨੇ ਮੇਰੇ ਖਿਆਲ ਮੈਨੂੰ ਲੱਗਦਾ ਨਹੀਂ ਕਿ ਕਿਸੇ ਨੇ ਬੋਦਰ ਕੀਤਾ ਹੋਣਾ ਕਿ ਜਿਹੜੇ ਪੜੂਗੇ ਕਿ ਰੈਗੂਲੇਸ਼ਨ ਕੀ ਆ। ਤਾਂ ਕਰਕੇ ਜਿਹੜਾ ਨਿਊਯਾਰਕ ਦਾ ਸੀਗਾ ਕਿ ਰੀਲੋਕੇਸ਼ਨ ਦੇ ਬੇਸ ਤੇ ਬਹੁਤ ਕੇਸ ਜਿਹੜੇ ਸਿੰਘ ਵਰਸਸ ਗਾਰਲੈਂਡ ਥੱਲੇ ਡਿਨਾਈ ਹੋਏ ਸੀਗੇ। ਠੀਕ ਹੈ। ਕਿਉਂਕਿ ਜਿਹੜਾ ਸਿੰਘ ਵਰਸਸ ਗਾਰਲੈਂਡ ਸੈਕੰਡ ਸਰਕਟ ਦਾ ਕੇਸ ਸੀਗਾ, ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਪਾਰਟੀ ਦੇ ਵਰਕਰ ਹੁੰਦੇ ਆ ਉਹ ਸਰਕਾਰ ਨਹੀਂ ਹੁੰਦੇ। ਜਦੋਂ ਸਿੰਘ ਵਰਸਸ ਗਾਰਲੈਂਡ ਸੈਕੰਡ ਸਰਕਟ ਨੇ ਕਹਿਤਾ ਕਿ ਪਾਰਟੀ ਦੇ ਵਰਕਰ ਸਰਕਾਰ ਨਹੀਂ ਹੁੰਦੇ, ਸੋ ਵਾਲੀ ਧਾਰਾ ਜਿਹੜੀ ਆ ਟ੍ਰਿਗਰ ਹੋ ਜਾਂਦੀ ਹੈ। ਤਾਂ ਬਰਡਨ ਜਿਹੜਾ ਉਹ ਬੰਦੇ ਤੇ ਰਹਿੰਦਾ ਕਿ ਰੀਜ਼ਨੇਬਲਨੈਸ ਦਾ, ਕਿ ਤੁਸੀਂ ਰੀਜ਼ਨੇਬਲੀ ਕਿਉਂ ਨਹੀਂ ਲੋਕੇਟ ਕਰ ਸਕਦੇ। ਸੋ ਰੀਜ਼ਨੇਬਲ ਵਾਲਾ ਜਿਹੜਾ ਸਟੈਂਡਰਡ ਆ ਨੂੰ ਮੀਟ ਕਰਨ ਲਈ ਕਾਫੀ ਸਾਰੀ ਤੁਹਾਨੂੰ ਆਰਗੂਮੈਂਟ ਜਿਹੜੀ ਕਰਨੀ ਪੈਂਦੀ ਆ, ਉਹ ਕੇਸਾਂ ਦੇ ਵਿੱਚ ਮਿਸਿੰਗ ਹੁੰਦੀ ਸੀ। ਸੋ ਸਾਡੇ ਕੋਲ ਅਪੀਲਾਂ ਬਹੁਤ ਨਿਊਯਾਰਕ ਦੀਆਂ ਜਿਹੜੀਆਂ ਆਈਆਂ, ਤੇ ਆਪਾਂ ਥੱਲੇ ਹੀ ਦੇਖਿਆ ਕਿ ਜਿਹੜਾ ਵਕੀਲ ਸੀਗਾ ਉਹਨੇ ਸਹੀ ਤਰੀਕੇ ਨਾਲ ਜਿਹੜੀ ਰੀਲੋਕੇਸ਼ਨ ਉਹ ਆਰਗਿਊ ਨਹੀਂ ਕੀਤੀ। ਉਹ ਸਿਰਫ ਹਮਲੇ ਕਹਾਣੀ ਕੀ ਸੀਗਾ, ਕਿੱਦਾਂ ਸੀਗਾ, ਅਲੈਜਡ ਅਟੈਕਾਂ ਤੱਕ ਰਿਹਾ। ਪਰ ਇਹ ਟੈਕਨੀਕੈਲਿਟੀ ਕਰਕੇ ਨਿਊਯਾਰਕ ਦੇ ਵਿੱਚ ਰੀਲੋਕੇਸ਼ਨ ਦੇ ਬੇਸ ਤੇ ਕਾਫੀ ਕੇਸ ਜਿਹੜੇ ਡਿਨਾਈ ਜਿਹੜੇ ਹੁੰਦੇ ਆ। ਸੋ ਇਹ ਸੀ ਇਹ ਰੈਗੂਲੇਸ਼ਨ ਦੀ ਪਹਿਲੀ ਧਾਰਾ। ਠੀਕ ਹੈ। ਕਿ ਜੇ ਸਰਕਾਰ ਸਪਾਂਸਰਡ ਨਹੀਂ ਹੈਗਾ ਤੇ ਬਰਡਨ ਤੁਹਾਡੇ ਤੇ ਰਹਿਣਾ, ਤੁਹਾਡੇ ਤੇ ਆ। ਠੀਕ ਹੈ। ਹੁਣ ਇਹਦੀ ਦੂਜੀ ਧਾਰਾ ਕੀ ਕਹਿੰਦੀ ਹੈ? ਸੋ ਇਹਦੇ ਵਿੱਚ 4 ਪੁਆਇੰਟ ਸੀਗੇ। ਪਹਿਲੀ ਧਾਰਾ ਸਰਕਾਰ ਸਪਾਂਸਰਡ ਕਿ ਨਹੀਂ, ਉਹ 9th ਸਰਕਟ ਦੇ ਵਿੱਚ ਪਾਰਟੀ ਦੇ ਵਰਕਰ ਆ ਉਹ ਸਰਕਾਰ, ਸੈਕੰਡ ਸਰਕਟ ਦੇ ਵਿੱਚ ਸਰਕਾਰ ਨਹੀਂ ਹੈਗੇ। ਕਹਿਣ ਦਾ ਮਤਲਬ ਕਿ ਸੈਕੰਡ ਸਰਕਟ ਦੇ ਵਿੱਚ ਜਿਹੜਾ ਰੀਲੋਕੇਸ਼ਨ ਦਾ ਮੁੱਦਾ ਥੋੜਾ ਜਿਹਾ ਮੁਸ਼ਕਿਲ, ਉਹ ਭਰਾਵਾਂ ਨੂੰ ਜਿਹੜੇ ਕੈਲੀਫੋਰਨੀਆ ਰਹਿੰਦੇ ਆ ਪਰ ਝੂਠ ਦੱਸਦੇ ਆ ਕਿ ਨਿਊਯਾਰਕ ਆ,
ਮੇਰਾ ਤੁਹਾਡੇ ਕੋਲ ਇਹੀ ਸਵਾਲ ਹੈ ਕਿ ਤੁਹਾਨੂੰ ਫਾਇਦਾ ਕੀ ਉਹਦਾ? ਤੁਸੀਂ ਔਖੇ, ਇੱਕ ਤਾਂ ਤੁਸੀਂ ਐਡਰੈਸ ਦਾ ਪੰਗਾ ਲੈ ਰਹੇ ਆ, ਝੂਠ ਦੱਸ ਰਹੇ ਉਹਨਾਂ ਨੂੰ, ਉਹ ਤੁਹਾਡਾ ਰਿਸਕ ਆ। ਤੇ ਦੂਜਾ ਉਹਨਾਂ ਨੇ ਨਿਊਯਾਰਕ 'ਚ ਤੁਹਾਨੂੰ ਫਾਇਦਾ ਕੀ ਹੋ ਰਿਹਾ ਵਾ ਉਹਦਾ? ਮਤਲਬ ਕਿ ਤੁਸੀਂ ਜਾ ਕੇ ਜਿਹੜਾ ਔਖਾ ਵਾਲਾ ਸੱਪ ਆ ਉਹ ਗਲੇ ਆਪਣੇ ਪਾ ਰਹੇ ਆ। ਉਹਦੇ ਵਿੱਚ ਕਈ ਵਾਰੀ ਗੱਲ ਜਦੋਂ ਸਾਹਮਣੇ ਆਉਂਦੀ, ਉਹ ਕਹਿੰਦਾ ਭਾਜੀ ਮੇਰਾ ਲੱਗਾ ਸੀਗਾ, ਫਿਰ ਮੈਂ ਮੂਵ ਹੋ ਗਿਆ, ਮੈਂ ਕਿਹਾ ਚੱਲ ਰਹਿਣ ਦੋ, ਜਾਂ ਮੈਨੂੰ ਦੋਸਤਾਂ ਨੇ ਸਲਾਹ ਦਿੱਤੀ ਕਿ ਐਡਰੈਸ ਬਦਲਣੇ ਨਹੀਂ ਚਾਹੀਦੇ। ਐਡਰੈਸ ਤੁਸੀਂ ਜਿੰਨੇ ਭਾਵੇਂ ਸਾਲ 'ਚ 10 ਵਾਰੀ ਬਦਲੋ, ਜਿੰਨੇ ਮਰਜ਼ੀ, ਕੋਈ ਪ੍ਰੋਬਲਮ ਨਹੀਂ ਆ। ਤੁਹਾਨੂੰ ਕੋਰਟ ਨੂੰ ਦੱਸਣਾ ਪੈਣਾ ਕਿ ਮੈਂ ਐਡਰੈਸ ਜਿਹੜਾ ਬਦਲ ਲਿਆ, ਤੇ ਕੇਸ ਆਪਣਾ ਮੂਵ ਕਰਾਉਣਾ ਪੈਣਾ। ਤੇ ਜਿਹੜਾ ਕੈਲੀਫੋਰਨੀਆ 'ਚ ਹੈਗਾ ਬੰਦਾ, 9th ਸਰਕਿਟ ਬੈਸਟ ਆ ਇਸ ਵੇਲੇ, ਤੇ 9th ਸਰਕਿਟ 'ਚ ਆਪਣਾ ਕੇਸ ਰੱਖੋ। ਜਿਹੜਾ ਨਿਊਯਾਰਕ ਰਹਿੰਦਾ 2nd ਸਰਕਿਟ, ਉਹ 2nd ਸਰਕਿਟ 'ਚ ਰੱਖੋ। ਪਰ ਆ ਜਿਹੜੀ ਧਾਰਾ ਹੁਣ ਦੱਸੀ, ਇਹਨੂੰ ਧਿਆਨ ਨਾਲ ਸਮਝੋ ਕਿ ਇਹ ਕੀ ਸੀਗੀ। ਗਵਰਨਮੈਂਟ ਸਪਾਂਸਰਡ ਨਾਟ, ਇਹ ਹੁਣ ਇਹਦੀ ਪਹਿਲੀ ਧਾਰਾ ਸੀਗੀ। ਇਹਨੇ ਨਿਊਯਾਰਕ ਤੇ ਕੈਲੀਫੋਰਨੀਆ 'ਚ ਇਹ ਫਰਕ ਲੈ ਕੇ ਜਿਹੜਾ ਪਾਉਂਦੀ ਆ, ਰੈਗੂਲੇਟਰੀ ਫਰਕ ਜਿਹੜਾ ਹੈਗਾ। ਹੁਣ ਜੇ ਦੂਜੀ ਧਾਰਾ ਤੇ ਆਪਾਂ ਆ ਜਾਈਏ, ਦੂਜੀ ਧਾਰਾ ਇਹ ਕਹਿੰਦੀ ਹੈ ਕਿ ਜੇ ਪਰਸੀਕਿਊਟਰ, ਜਿਹੜਾ ਤੁਹਾਡਾ ਹਮਲਾਵਰ, ਤੁਹਾਨੂੰ ਨੁਕਸਾਨ ਪਹੁੰਚਾਉਣ ਵਾਲਾ ਗਵਰਨਮੈਂਟ, ਸਰਕਾਰ ਹੈਗੀ, ਜਾਂ ਸਰਕਾਰ ਦੁਆਰਾ ਸਪਾਂਸਰ ਕੀਤਾ ਗਰੁੱਪ ਹੈਗਾ, ਫਿਰ ਆਪਾਂ ਕੋਰਟ ਸਿੱਧੇ ਮੰਨ ਲਊਗਾ ਕਿ ਤੁਸੀਂ ਕਿਤੇ ਵੀ ਰੀਜ਼ਨੇਬਲੀ ਰੀਲੋਕੇਟ ਨਹੀਂ ਕਰ ਸਕਦੇ, ਅਨਲੈਸ ਜਿਹੜੀ ਸਰਕਾਰੀ ਵਕੀਲ ਆ ਉਹ ਸ਼ੋਅ ਕਰ ਦੇਵੇ ਕਿ ਹਰੇਕ ਹਾਲਾਤ ਦੇ ਵਿੱਚ ਤੁਸੀਂ ਕਿਤੇ ਨਾ ਕਿਤੇ ਹੋਰ ਮੂਵ ਕਰ ਸਕਦੇ ਆ। ਸੋ ਦੂਜੀ ਜਿਹੜੀ ਧਾਰਾ ਇਹਦੀ ਹੈਗੀ, ਉਹਨੇ ਬਰਡਨ ਜਿਹੜਾ ਹੈਗਾ, ਜਦੋਂ ਗਵਰਨਮੈਂਟ ਤੁਹਾਡੇ ਤੇ ਹਮਲਾ ਕਰਦੀ ਆ ਤੇ ਪਾਸਟ ਪਰਸੀਕਿਊਸ਼ਨ ਤੁਸੀਂ ਸ਼ੋਅ ਕਰਤੀ ਆ, ਤੇ ਜਿਹੜਾ ਬਰਡਨ ਆ ਉਹ ਸਰਕਾਰ ਵੱਲ ਜਿਹੜੀ ਜ਼ਿੰਮੇਵਾਰੀ ਸ਼ਿਫਟ ਹੋ ਜਾਂਦੀ ਹੈ, ਕਿ ਸਰਕਾਰੀ ਬੋਝ ਉਹ ਬਣ ਜਾਂਦਾ। ਇਹ ਮਤਲਬ ਤੁਹਾਡੇ ਫਾਇਦੇ ਦੀ ਧਾਰਾ ਕਿ ਜਦੋਂ ਸਰਕਾਰ ਅਟੈਕ ਕਰਦੀ ਆ ਤੇ ਫਿਰ ਸਰਕਾਰੀ ਵਕੀਲ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਸ਼ੋਅ ਕਰੇ ਕਿ ਰੀਜ਼ਨੇਬਲ ਹੋ ਸਕਦਾ ਜਾਂ ਨਹੀਂ ਹੋ ਸਕਦਾ। ਤੀਜੀ ਧਾਰਾ ਹੁਣ ਇਹਦੀ ਇਹ ਕਹਿੰਦੀ ਆ, ਮੈਨੂੰ ਪਤਾ ਥੋੜਾ ਜਿਹਾ ਜ਼ਿਆਦਾ ਟੈਕਨੀਕਲ ਜਿਹੜਾ ਸ਼ੋਅ ਆਪਣਾ ਹੋ ਰਿਹਾ, ਪਰ ਇਹਨੂੰ ਤੁਸੀਂ ਏਦਾਂ ਕਿ ਸੋਸ਼ਲ ਮੀਡੀਆ ਤੇ ਪਾਉਣ ਦਾ ਮਕਸਦ ਹੀ ਇਹੀ ਹੈ ਕਿ ਤੁਸੀਂ ਇਹਨੂੰ ਦੁਬਾਰਾ ਰਿਵਾਈਂਡ ਕਰਕੇ ਸੁਣ ਸਕਦੇ ਆ। ਤੇ ਇਹਨੂੰ ਜਿਹੜੇ ਵਕੀਲ ਜਾਂ ਲਾਅ ਸਟੂਡੈਂਟ ਆ, ਉਹਨਾਂ ਨੂੰ ਵੀ ਕਾਫੀ ਟਾਈਮ ਲੱਗਦਾ ਪੜ੍ਹਨ ਨੂੰ। ਸੋ ਮੈਂ ਐਕਸਪੈਕਟ ਨਹੀਂ ਕਰ ਰਿਹਾ ਕਿ ਤੁਸੀਂ ਇੱਕੋ ਵਾਰੀ ਸੁਣ ਕੇ ਇਹਨੂੰ ਸਮਝ ਜਾਓਗੇ, ਪਰ ਇਹ ਹੈ ਕਿ ਤੁਸੀਂ ਜਿਹੜੀ ਧਾਰਾ ਦੱਸੀ ਸੀਗੀ ਉਹਨੂੰ ਤੁਸੀਂ ਖੋਲੋ ਆਪਣੇ ਸਾਹਮਣੇ, ਇੰਟਰਨੈਟ ਤੇ ਜਾ ਕੇ ਜਿਹੜਾ ਪੇਜ ਆ ਖੋਲੋ, ਫਿਰ ਆ ਜਿਹੜਾ ਜੋ ਮੈਂ ਬੋਲ ਰਿਹਾ ਇਹਨੂੰ ਦੁਬਾਰਾ ਕੱਲੇ ਨੂੰ ਕੰਪੇਅਰ ਕਰਕੇ ਸੁਣੋ। ਜਦੋਂ ਤੁਸੀਂ ਇਹ 4 ਪੁਆਇੰਟ ਸੁਣੋਗੇ, ਤੁਹਾਨੂੰ ਰੀਲੋਕੇਸ਼ਨ ਏਦਾਂ ਦੀ ਸਮਝ ਆਊਗੀ ਕਿ ਤੁਸੀਂ ਜਿਹੜੇ ਬੈਠੇ ਕਹਾਣੀਕਾਰ, ਤੁਸੀਂ ਉਹਨਾਂ ਨੂੰ ਪੜ੍ਹਨੇ ਜਿਹੜਾ ਪਾ ਦੋਗੇ। ਤੀਜੀ ਧਾਰਾ ਇਹਨਾਂ ਦੀ ਇਹ ਕਹਿੰਦੀ ਆ ਕਿ ਭਾਵੇਂ ਤੁਹਾਡਾ ਪਾਸ ਪਰਸੀਕਿਊਸ਼ਨ ਹੋਈ ਆ ਜਾਂ ਨਹੀਂ ਹੋਈ ਆ, ਠੀਕ ਹੈ, ਜਿਹੜੇ ਕੇਸ ਦੇ ਵਿੱਚ ਤੁਹਾਡਾ ਹਮਲਾਵਰ ਪ੍ਰਾਈਵੇਟ ਐਕਟਰ ਸੀਗਾ, ਚਾਚੇ, ਮਾਮੇ, ਤਾਏ, ਕੁੜੀ ਦਾ ਜਿਹੜਾ ਪਿਓ, ਪ੍ਰਾਈਵੇਟ ਐਕਟਰ, ਜਦੋਂ ਤੁਹਾਨੂੰ ਪ੍ਰਾਈਵੇਟ ਐਕਟਰ ਨੇ ਕੁੱਟਿਆ ਕਿਸੇ ਨੇ, ਉਸ ਕੇਸ ਦੇ ਵਿੱਚ ਆਪਾਂ ਇਹ ਮੰਨ ਕੇ ਚੱਲਣਾ ਕਿ ਤੁਸੀਂ ਕਿਸੇ ਹੋਰ ਜਗ੍ਹਾ ਜਾ ਸਕਦੇ ਆ। ਸੋ ਪ੍ਰਾਈਵੇਟ ਐਕਟਰ ਦੇ ਕੇਸ ਦੇ ਵਿੱਚ, ਲਵ ਮੈਰਿਜ ਵਾਲੇ ਕੇਸ 'ਚ, ਪ੍ਰਾਪਰਟੀ ਦੇ ਜਿਹੜੇ ਝਗੜੇ ਆ ਉਹ ਵਾਲੇ ਕੇਸਾਂ ਦੇ ਵਿੱਚ, ਆਪਾਂ ਇਹ ਮੰਨ ਕੇ ਚੱਲਣਾ ਕਿ ਤੁਸੀਂ ਬੈਂਗਲੌਰ, ਤੁਸੀਂ ਕੇਰਲਾ, ਤੁਸੀਂ ਕਿਸੇ ਹੋਰ ਜਗ੍ਹਾ ਜਾ ਕੇ ਰਹਿ ਸਕਦੇ ਆ। ਉਹ ਕੇਸਾਂ ਦੇ ਵਿੱਚ ਜਿਹੜਾ ਬਰਡਨ ਹੁੰਦਾ, ਉਹਨੂੰ ਉਹ ਕਹਿੰਦੇ ਆ ਪ੍ਰੀਪੋਂਡਰੈਂਸ ਆਫ ਐਵੀਡੈਂਸ ਸਟੈਂਡਰਡ। ਪ੍ਰੀਪੋਂਡਰੈਂਸ ਆਫ ਐਵੀਡੈਂਸ ਸਟੈਂਡਰਡ ਦਾ ਮਤਲਬ ਇਹ ਹੁੰਦਾ ਕਿ ਬਹੁਤ ਜ਼ਿਆਦਾ ਐਵੀਡੈਂਸ ਦੇ ਨਾਲ ਤੁਸੀਂ ਸ਼ੋਅ ਕਰੋ ਕਿ ਤੁਹਾਨੂੰ ਲੱਭ ਹੀ ਲੈਣਾ ਪ੍ਰਾਈਵੇਟ ਐਕਟਰ ਨੇ। ਸੋ ਪ੍ਰਾਈਵੇਟ ਐਕਟਰ ਵਾਲਾ ਜਿਹੜਾ ਹੁਣ ਆਨਰ ਕਿਲਿੰਗ ਵਾਲਾ ਕੇਸ ਆ, ਉਹਦੇ ਵਿੱਚ ਤੁਹਾਡੇ ਕੋਲ ਕੰਟਰੀ ਕੰਡੀਸ਼ਨਸ, ਉਹਨਾਂ ਨੇ ਇਹੀ ਪੁੱਛਣਾ ਕਿ ਕਿੱਦਾਂ ਲੱਭੂਗਾ ਤੈਨੂੰ ਉਹ? ਤੂੰ ਤਾਂ ਲੁੱਕ ਕੇ ਰਹਿ ਸਕਦਾ ਉੱਥੇ, ਕਿੱਦਾਂ ਲੱਭੂਗਾ? ਤੂੰ ਕਿਹੜਾ ਕੋਈ ਵੱਖ ਦੇਸ਼ ਦੀ ਮੰਗ ਕਰਨੀ ਆ? ਸੋ ਇਹ ਕੇਸ ਜਿਹੜੇ ਆ ਪ੍ਰਾਈਵੇਟ ਐਕਟਰ ਕਰਕੇ ਜਿਹੜੇ ਔਖੇ ਹੋ ਜਾਂਦੇ ਆ। ਜੇ ਹੁਣ ਇਹਦੇ ਵਿੱਚ ਤੁਸੀਂ ਆਰਗੂਮੈਂਟ ਦਿੰਦੇ ਆ ਕਿ ਜਿਹੜਾ ਪ੍ਰਾਈਵੇਟ ਐਕਟਰ ਉਹਦੀ ਪੁਲਿਸ ਦੀ ਜਾਂ ਰੀਜ਼ਨੇਬਲ ਬੈਕਿੰਗ ਸੀਗੀ ਕਿ ਉਹ ਉਹਨਾਂ ਦੀ ਰੀਚ ਉਹ ਕਰ ਸਕਦਾ, ਤਾਂ ਸਰਕਾਰੀ ਵਕੀਲ ਕਹੂਗਾ ਕਿ ਪਰ ਉਹ ਗਵਰਨਮੈਂਟ ਸਪਾਂਸਰਡ ਨਹੀਂ ਹੈਗੀ ਇਹ ਪਰਸੀਕਿਊਸ਼ਨ। ਪ੍ਰਾਈਵੇਟ ਐਕਟਰ ਦਾ ਮਤਲਬ ਹੁੰਦਾ ਕਿ ਭਾਵੇਂ ਪੁਲਿਸ ਤੁਹਾਨੂੰ ਲੱਭਣ ਵੀ ਆ ਰਹੀ ਆ, ਪਰ ਇਹ ਸਰਕਾਰ ਦੁਆਰਾ ਨਹੀਂ, ਸਰਕਾਰ ਦੁਆਰਾ ਸਪਾਂਸਰ ਨਹੀਂ ਕੀਤਾ ਗਿਆ। ਜਿਹੜਾ ਸਰਕਾਰ ਨੇ ਕਿਹਾ ਹੈਗਾ ਕਿ ਲਵ ਮੈਰਿਜ ਵਾਲੇ ਕੇਸਾਂ ਨੂੰ ਇਹਨਾਂ ਨਾਲ ਧੱਕਾ ਕਰੋ, ਇਹ ਪ੍ਰਾਈਵੇਟ ਐਕਟਰ ਇੱਕ ਹੁੰਦਾ। ਭਾਵੇਂ ਹੁਣ ਕੁੜੀ ਦਾ ਪਿਓ ਪੁਲਿਸ ਵਾਲਾ ਹੀ ਸੀਗਾ, ਉਹ ਕਹਿੰਦਾ ਕਿ ਉਹ ਆਪਣੇ ਲੈਵਲ ਤੇ ਜਿਹੜਾ ਇਹ ਕੰਡਕਟ ਕਰ ਰਿਹਾ। ਸੋ ਇਹਦੇ ਵਿੱਚ ਜਿਹੜਾ ਰੀਲੋਕੇਸ਼ਨ ਦਾ ਮੁੱਦਾ, ਉਹਦਾ ਸਟੈਂਡਰਡ ਹੋਰ ਹੋ ਜਾਂਦਾ। ਹੁਣ ਇਹ ਤਿੰਨ ਤੁਹਾਨੂੰ ਚੀਜ਼ਾਂ ਦੱਸਤੀਆਂ ਕਿ ਸਰਕਾਰ ਇਨਵੋਲਡ ਆ, ਜਿਹਦੇ ਵਿੱਚ ਸਰਕਾਰ ਨਹੀਂ ਇਨਵੋਲਡ ਆ, ਤੇ ਤੀਜਾ ਜਿਹਦੇ ਵਿੱਚ ਪ੍ਰਾਈਵੇਟ ਐਕਟਰ ਹੈਗਾ। ਸੋ ਤਿੰਨਾਂ ਦੇ ਵਿੱਚ ਜਿਹੜੀ ਰੀਲੋਕੇਸ਼ਨ ਦੀ ਆਰਗੂਮੈਂਟ ਆ, ਉਹਨੂੰ ਪੇਸ਼ ਕਿੱਦਾਂ ਕਰਨਾ, ਉਹ ਡਿਫਰੈਂਟ ਆ, ਉਹਦਾ ਸਟੈਂਡਰਡ ਜਿਹੜਾ ਉਹ ਡਿਫਰੈਂਟ ਹੈ, ਹਨਾ। ਸੋ ਇਹਨੂੰ ਜੇ ਹੋਲਸੇਲ ਦੇ ਨਾਲ ਬੰਦੇ ਨੇ ਪੇਸ਼ ਕੀਤਾ ਰੀਲੋਕੇਸ਼ਨ ਦਾ ਕਿ ਇਹਦੇ ਵਿੱਚ ਵੀ ਉਹੀ ਸੀਗਾ, ਉਹਦੇ ਵਿੱਚ ਵੀ ਉਹੀ ਸੀਗਾ, ਤਾਂ ਫਿਰ ਕੇਸ ਦੇ ਵਿੱਚ ਤਾਂ ਕਰਕੇ ਜਿਹੜੀ ਰੀਲੋਕੇਸ਼ਨ ਦੀ ਪ੍ਰੋਬਲਮ ਆਉਂਦੀ ਹੈ ਕਿ ਜਦੋਂ ਆਪਾਂ ਅਪੀਲ ਤੇ ਜਾਂਦੇ ਆ, ਅਪੀਲ ਦੇ ਵਿੱਚ ਉਹ ਕਹਿੰਦਾ ਕਿ ਜਿਹੜਾ ਨੀਚੇ ਵਾਲੀ ਅਦਾਲਤ ਦੇ ਵਿੱਚ ਵਕੀਲ ਸੀਗਾ, ਉਹਨੇ ਮੀਨਿੰਗਫੁਲੀ ਚੈਲੰਜ ਨਹੀਂ ਕੀਤਾ, ਉਹਨੇ ਜਿਹੜੇ ਮੁੱਦੇ ਰੇਜ਼ ਨਹੀਂ ਕੀਤੇ। ਜਿਹੜਾ ਕਹਾਣੀਕਾਰ ਸੀਗਾ, ਪੈਰਾਲੀਗਲ ਸੀਗਾ, ਉਹਨਾਂ ਨੇ ਮੀਨਿੰਗਫੁਲੀ ਜਿਹੜੇ ਮੁੱਦੇ ਲਿਖੇ ਨਹੀਂ, ਤਾਂ ਕਰਕੇ ਤੁਸੀਂ ਅਪੀਲ ਦੇ ਵਿੱਚ ਵੀ ਇਹ ਆਰਗੂਮੈਂਟ ਹੁਣ ਨਹੀਂ ਕਰ ਸਕਦੇ ਇਸ ਵੇਲੇ, ਕਿਉਂਕਿ ਤੁਸੀਂ ਆਪਣਾ ਉਹ ਹੱਕ ਜਿਹੜਾ ਗਵਾ ਚੁੱਕੇ ਹੋ। ਤਾਂ ਕਰਕੇ ਇੰਪੋਰਟੈਂਟ ਹੁੰਦਾ ਕਿ ਕਹਿਣ ਨੂੰ ਅਸਾਈਲਮ ਆ,
ਕਹਿਣ ਨੂੰ ਜਿੱਦਾਂ ਦੱਸਿਆ ਹੈਗਾ ਕਿ ਮੈਨੂੰ ਅਕਾਊਂਟੈਂਟ ਕਵੇ ਕਿ ਮੈਂ ਇਮੀਗ੍ਰੇਸ਼ਨ ਦੇ ਵੀ ਪੇਪਰ ਭਰ ਦਿੰਦਾ ਵਾ, ਮੈਂ ਆ ਵੀ ਕਰ ਦਿੰਦਾ ਵਾ। ਘਰਾਂ 'ਚੋਂ ਬਹਿ ਕੇ ਲੋਕਾਂ ਨੇ ਅਸਾਈਲਮ ਦੀਆਂ ਦੁਕਾਨਾਂ ਜਿਹੜੀਆਂ ਖੋਲੀਆਂ ਪਈਆਂ। ਗੱਲ ਸਿਰਫ ਉੱਥੇ ਤੱਕ ਨਹੀਂ, ਗੱਲ ਜਿਹੜੀ ਹੈਗੀ ਆ ਉਹ ਤੋਂ ਬਾਹਰ ਹੋ ਗਈ ਹੈ। ਇੱਕ ਹਕੀਮ ਦੇ ਵਿੱਚ ਤੇ ਇੱਕ ਡਾਕਟਰ ਦੇ ਵਿੱਚ ਫ਼ਰਕ ਜ਼ਰੂਰ ਹੁੰਦਾ। ਹਕੀਮ ਨੇ ਤੁਹਾਨੂੰ ਮਿਰਚ ਮਸਾਲਾ ਲਾ ਕੇ, ਤੁਹਾਡੇ ਨਾਲ ਚੰਗੀ ਬੋਲ-ਬਾਣੀ ਨਾਲ ਕਰਕੇ, ਤੁਹਾਨੂੰ ਪੰਪ ਦੇ ਕੇ ਜ਼ਰੂਰ ਤੁਹਾਨੂੰ ਉਹਨੇ ਪਤਿਆ ਲੈਣਾ, ਭਾਈ ਮੈਂ ਅਸਾਈਲਮ ਦਾ ਮੈਨੂੰ ਬਹੁਤ ਇੱਲ ਦਾ ਕੁੱਕੜ ਪਤਾ ਵਾ। ਪਰ ਪਤਾ ਨਹੀਂ ਉਹਨੂੰ ਹੈਗਾ। ਸੋ ਇਹਨੂੰ ਆ ਜਿਹੜੀ ਧਾਰਾ ਤੁਹਾਨੂੰ ਦੱਸੀ ਹੈ, ਇਹਨੂੰ ਡਾਊਨਲੋਡ ਕਰੋ, ਚਾਰੋਂ ਚੀਜ਼ਾਂ ਆਪਣੇ ਸਾਹਮਣੇ ਰੱਖੋ ਤਾਂ ਫੇਰ ਪੜ੍ਹੋ। ਸੋ ਇਹਦੇ ਵਿੱਚ ਏਦਾਂ ਕਿ ਪੈਰਾਲੀਗਲ ਵੀ ਕਈ ਸਾਨੂੰ ਸੁਣਦੇ ਆ, ਪ੍ਰੋਗਰਾਮ ਸੁਣ ਕੇ ਉਹ ਵੀ ਅਪਗ੍ਰੇਡ ਹੋਏ ਆ। ਉਹਨਾਂ ਨੂੰ ਚਲੋ ਸਲੂਟ ਆ ਕਿ ਚੱਲ ਯਾਰ ਤੁਸੀਂ ਇੱਕ ਐਫਰਟ ਆ, ਤੁਸੀਂ ਟ੍ਰੇਨਿੰਗ ਹੈਗੀ ਕਿ ਤੁਸੀਂ ਟ੍ਰੇਨਿੰਗ ਘੱਟੋ ਘੱਟ ਲੈ ਰਹੇ ਆ, ਕਰ ਰਹੇ ਆ, ਵਧੀਆ ਕਰ ਰਹੇ ਆ। ਸੋ ਇੰਪਰੂਵਮੈਂਟ ਵੀ ਆਪਾਂ ਬੜੀ ਦੇਖੀ ਆ। ਬੜੇ ਜਾਣੇ ਲੋਕੀ ਪੈਰਾਲੀਗਲ ਵੀ ਜਿਹੜੇ ਵਿੱਚ ਆਪਣਾ ਕੰਮ-ਕੁਮ ਕਰਦੇ ਸੀ, ਉਹਨਾਂ ਨੇ ਵੀ ਕਾਫੀਆਂ ਨੇ ਜਿਹੜਾ ਫੋਨ ਕਰਕੇ ਸਾਨੂੰ ਧੰਨਵਾਦੀ ਰਹਿੰਦੇ ਆ ਕਿ ਚੱਲ ਯਾਰ ਸ਼ੋਅ ਤੁਹਾਡਾ ਜਿਹੜਾ ਸੁਣਦੇ ਆ, ਜੁੜਦੇ ਆ, ਕਰਦੇ ਆ। ਤੇ ਕਈਆਂ ਦਾ ਏਦਾਂ ਕਿ ਕਈ ਏਦਾਂ ਇੰਨੇ ਕਿਸਾਨੇ ਜਿਹੜੇ ਹੈਗੇ ਆ ਕਿ ਕਈ ਵਾਰੀ ਨਾ ਮਾਮਲਾ ਜਿਹੜਾ ਬਾਹਰ ਹੋ ਜਾਂਦਾ ਉਹਨਾਂ ਦੀ ਸਮਝ ਤੋਂ, ਤਾਂ ਉਹ ਕਹਿੰਦੇ ਕਿ ਨਹੀਂ ਯਾਰ ਤੂੰ ਜਾ ਕੇ ਕਰ ਲਾ। ਆਪ ਹੀ ਕਈ ਵਾਰੀ ਫੋਨ ਕਰਕੇ ਬੰਦੇ ਨੂੰ ਫੜਾ ਜਾਂਦੇ ਕਿ ਯਾਰ ਆਹ ਵਾਲਾ ਮਾਮਲਾ ਮੈਂ ਸਾਂਭ ਨਹੀਂ ਸਕਦਾ, ਹੁਣ ਇਹਦੀ ਤੁਸੀਂ ਜਿਹੜੀ ਜ਼ਿੰਮੇਵਾਰੀ ਲਓ। ਸੋ ਉਹ ਚੀਜ਼ ਆ ਕਿ ਤੁਹਾਨੂੰ ਹੁਣ ਇਹ ਟੈਕਨੀਕੈਲਿਟੀ ਦੱਸਣ ਦਾ ਕੀ ਫਾਇਦਾ? ਫਾਇਦਾ ਸਿਰਫ ਇਹੀ ਹੈ ਕਿ ਜਿੱਦਾਂ ਹੁਣ ਕਈ ਵਾਰੀ ਕਾਲਰ ਸਾਨੂੰ ਕਾਲ ਕਰਦੇ ਆ ਕਿ ਪਹਿਲਾਂ ਰੇਡੀਓ ਸ਼ੋਅ ਆਉਣ ਤੋਂ ਪਹਿਲਾਂ ਕਮਿਊਨਿਟੀ ਟ੍ਰੇਨ ਨਹੀਂ ਸੀਗੀ, ਪਤਾ ਨਹੀਂ ਸੀ, ਕੁਝ ਲੋਕਾਂ ਨੂੰ ਪਤਾ ਨਹੀਂ ਹੁੰਦਾ ਹੈਗਾ, ਤਾਂ ਕਰਕੇ ਹਰੇਕ ਬੰਦਾ ਉਹਨਾਂ ਨੂੰ ਮੂਰਖ ਬਣਾਈ ਜਾਂਦਾ ਸੀਗਾ। ਸੋ ਹੁਣ ਇਹ ਹੈ ਕਿ ਉਹ ਮੂਰਖ ਨਹੀਂ ਬਣ ਸਕਦੇ। ਉਹਨਾਂ ਨੂੰ ਪਤਾ ਕਿ ਹੁਣ ਜਿਹੜਾ ਕਮਿਊਨਿਟੀ ਟ੍ਰੇਨਿੰਗ ਨਾਲ ਸਾਰਿਆਂ ਦੀ ਜਿਹੜੀ ਨੌਲੇਜ ਦੇ ਵਿੱਚ ਵਾਧਾ ਹੋਇਆ। ਹੁਣ ਇਹਦਾ ਲਾਸਟ ਪੁਆਇੰਟ ਰੈਗੂਲੇਸ਼ਨ ਦਾ ਕੀ ਹੈਗਾ? ਠੀਕ ਹੈ, ਲਾਸਟ ਪੁਆਇੰਟ ਜਿਹੜਾ ਰੈਗੂਲੇਸ਼ਨ ਦਾ ਇਹ ਹੈਗਾ ਕਿ ਜਦੋਂ ਪ੍ਰਾਈਵੇਟ ਐਕਟਰ ਉਹਨੇ ਹਮਲਾ ਕੀਤਾ, ਇਨਕਲੂਡਿੰਗ ਭਾਵੇਂ ਉਹ ਗੈਂਗ ਮੈਂਬਰ ਸੀਗੇ ਜਾਂ ਉਹ ਸਰਕਾਰੀ ਅਫਸਰ ਸੀਗਾ ਕੋਈ ਜਿਹੜਾ ਪੁਲਿਸ ਦੀ ਨੌਕਰੀ ਨਹੀਂ ਕਰਦਾ ਸੀ, ਉਹ ਆਪਣੀ ਨੌਕਰੀ ਤੋਂ ਬਾਹਰ, ਮਤਲਬ ਕਿ ਉਹ ਪਾਵਰ ਦੇ ਹੰਕਾਰ ਵਿੱਚ ਆ ਕੇ ਉਹਨੇ ਕੀਤਾ, ਪਰ ਐਜ਼ ਅ ਪਾਰਟ ਆਫ ਅਫੀਸ਼ੀਅਲ ਡਿਊਟੀ ਨਹੀਂ ਕੀਤਾ। ਉਹਨੂੰ ਆਪਾਂ ਪ੍ਰਾਈਵੇਟ ਐਕਟਰ ਮੰਨਾਂਗੇ। ਜਾਂ ਕਿ ਜਿਹੜੇ ਫੈਮਿਲੀ ਮੈਂਬਰ ਹੈਗੇ ਆ, ਜਿਹੜੇ ਖੁਦ ਸਰਕਾਰੀ ਮੁਲਾਜ਼ਮ ਨਹੀਂ ਹੈਗੇ, ਜਾਂ ਜਿਹੜੇ ਗਵਾਂਢੀ ਆ ਉਹ ਧੱਕਾ ਕਰਦੇ ਆ, ਜਾਂ ਪਿੰਡ 'ਚ ਕੋਈ ਪਾਵਰਫੁਲ ਬੰਦਾ ਧੱਕਾ ਕਰਦਾ, ਉਹ ਕਹਿੰਦੇ ਆ ਕਿ ਇਹ ਜਿਹੜੇ ਏਦਾਂ ਦੇ ਵਿਅਕਤੀ ਆ, ਇਹਨੂੰ ਆਪਾਂ ਕਦੀ ਵੀ ਗਵਰਨਮੈਂਟ ਸਪਾਂਸਰਡ ਨਹੀਂ ਮੰਨ ਸਕਦੇ ਅਨਲੈਸ ਤੁਹਾਡੇ ਕੋਲ ਇੱਕ ਐਵੀਡੈਂਸ ਹੈਗਾ ਕਿ ਸਰਕਾਰ ਨੇ ਕੋਈ ਪੈਸੇ ਦਿੱਤੇ ਆ, ਕੋਈ ਇਲੈਕਸ਼ਨ ਕੈਂਪੇਨ ਕੀਤਾ, ਕਿ ਤੁਸੀਂ ਏਦਾਂ ਦੀਆਂ ਗਤੀਵਿਧੀਆਂ ਜਿਹੜੀਆਂ ਕਰੋ। ਜਿੱਦਾਂ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਕਮਿਊਨਲ ਰਾਈਟਸ ਜਿਹੜੇ ਹੋ ਜਾਂਦੇ ਆ, ਬੇਅਦਬੀਆਂ ਜਿਹੜੀਆਂ ਹੋ ਜਾਂਦੀਆਂ, ਤੇ ਉਹ ਕਹਿੰਦੇ ਕਿ ਬੇਅਦਬੀਆਂ ਸਰਕਾਰ ਨੇ ਥੋੜ੍ਹਾ ਨਾ ਕੀਤੀਆਂ, ਤੇ ਉਹ ਕਹਿੰਦਾ ਕਿ ਨਹੀਂ ਇਹ ਪਰ ਸਰਕਾਰ ਦੁਆਰਾ ਵਾ। ਫਿਰ ਉਹ ਕਹਿੰਦਾ ਕਿ ਤੈਨੂੰ ਕਿੱਦਾਂ ਪਤਾ? ਉਹ ਕਹਿੰਦਾ ਇਹ ਬੇਅਦਬੀਆਂ ਇੰਨੀ ਵਾਰੀ ਜਿਹੜੀਆਂ ਹੋਈਆਂ ਸੀਗੀਆਂ, ਕਦੋਂ ਇਹ ਹੁੰਦੀਆਂ, ਇਲੈਕਸ਼ਨਾਂ ਤੋਂ ਪਹਿਲਾਂ ਹੁੰਦੀਆਂ। ਸੋ ਉਹ ਬੇਅਦਬੀਆਂ ਜਿਹੜੀਆਂ, ਉਹ ਕਹਿੰਦਾ ਜੱਜ ਕੀ ਤੈਨੂੰ ਕਿੱਦਾਂ ਪਤਾ ਕਿ ਇਹ ਗਵਰਨਮੈਂਟ ਸਪਾਂਸਰਡ ਆ, ਕਿ ਅੱਜ ਤੱਕ ਕਦੀ ਕੋਈ ਜੇਲ੍ਹ ਨਹੀਂ ਗਿਆ। ਐਡੇ ਵੱਡੇ ਜਿਹੜੇ ਗੁਰਦੁਆਰਿਆਂ ਦੇ ਵਿੱਚ ਬੇਅਦਬੀਆਂ ਜਿਹੜੀਆਂ ਹੁੰਦੀਆਂ ਕਿ ਇਹ ਗਵਰਨਮੈਂਟ ਸਪਾਂਸਰਡ ਹੈਗੀਆਂ। ਇਹਦੇ ਵਿੱਚ ਆਪਾਂ ਧਾਰਨਾ ਕਰ ਸਕਦੇ ਹਾਂ ਕਿ ਇਹ ਗਵਰਨਮੈਂਟ ਸਪਾਂਸਰਡ ਜਿਹੜੀਆਂ ਹੈਗੀਆਂ, ਤੇ ਜਿਹੜੇ ਬੰਦੇ ਇਹ ਚੀਜ਼ਾਂ ਤੋਂ ਪਰੇਸ਼ਾਨ ਆ ਕਿ ਗਵਰਨਮੈਂਟ ਸਪਾਂਸਰਡ ਐਕਟੀਵਿਟੀ ਚੋਂ, ਤੇ ਉਹਦਾ ਉਹ ਖੰਡਨ ਕਰਦੇ ਆ, ਵਿਰੋਧ ਕਰਦੇ ਆ। ਜਿਹੜੇ ਬਰਗਾੜੀ ਕਾਂਡ ਸੀਗੇ, ਜਿਹੜੇ ਕਈ ਪਾਰਟਿਸਪੈਂਟ ਜਿਹੜੇ ਗਏ ਆ, ਜਾ ਕੇ ਗਏ ਆ, ਸੋ ਉਹ ਹੈਗਾ ਉਹਨਾਂ ਦਾ ਇੱਕ ਪੋਲੀਟੀਕਲ ਐਕਟਿਵਿਜ਼ਮ। ਭਾਵੇਂ ਉਹ ਵੱਖਵਾਦੀ ਨਹੀਂ ਵੀ ਹੈਗੇ, ਪਰ ਉਹਨਾਂ ਦਾ ਇੱਕ ਪੋਲੀਟੀਕਲ ਐਕਟਿਵਿਜ਼ਮ ਆ। ਸੋ ਉਹਦੇ ਬੇਸ ਤੇ ਵੀ ਉਹਨਾਂ ਦੇ ਜਿਹੜੇ ਰਿਲੀਜੀਅਸ ਪ੍ਰੈਕਟਿਸਿਸ ਦੇ ਥਰੂ ਉਹਨਾਂ ਦੇ ਜਿਹੜੇ ਕੇਸ ਹੈਗੇ ਆ। ਸੋ ਇਹ ਚਾਰੋਂ ਜਿਹੜੇ ਕੇਸ ਆ, ਇਹਨਾਂ ਦੇ ਵਿੱਚ ਹੁਣ ਲਵ ਮੈਰਿਜ ਕਹਿ ਲਓ, ਪੋਲੀਟੀਕਲ ਓਪੀਨੀਅਨ ਕਹਿ ਲਓ, ਗੁਆਂਢੀ ਨਾਲ ਲੜਾਈ ਆ, ਚਾਚੇ ਮਾਮਿਆਂ ਨਾਲ, ਤੁਹਾਡੀ ਤਾਇਆਂ ਨਾਲ ਲੜਾਈ ਆ, ਉਹ ਸਾਰੇ ਕੇਸ ਜਿਹੜੇ ਰੀਲੋਕੇਸ਼ਨ ਦੀ ਧਾਰਾ ਦੇ ਥੱਲੇ ਆ ਜਾਂਦੇ ਆ। ਧਾਰਾ ਇੱਕ ਵਾਰੀ ਮੈਂ ਫੇਰ ਬੋਲ ਦਿੰਦਾ ਤਾਂ ਕਿ ਤੁਸੀਂ ਇਹਨੂੰ ਖੁਦ ਪ੍ਰਿੰਟ ਕਰਕੇ ਪੜ੍ਹ ਸਕੋ। 8 ਨੰਬਰ 8 ਜਿਹੜਾ ਹੁੰਦਾ CFR ਸੈਕਸ਼ਨ ਹੈਗਾ 1208.13 B3। ਜੀ ਠੀਕ ਹੈ ਜੀ। ਸੋ ਦੇਖੋ ਕਈ ਕੁਛ ਜਿਹੜਾ ਹੈਗਾ ਪੂਰਾ ਐਕਸਪਲੇਨ ਰੀਲੋਕੇਸ਼ਨ ਦਾ ਮੁੱਦਾ ਉਹਨਾਂ ਨੇ ਅੱਜ ਫੇਰ ਜਿਹੜਾ ਉਹ ਦੱਸਿਆ ਆ, ਕਿੱਦਾਂ ਪਹਿਲਾਂ ਹੋ ਰਿਹਾ ਸੀ ਤੇ ਕਿੱਦਾਂ ਇਹ ਪ੍ਰੋਗਰਾਮ ਆਉਣ ਦੇ ਨਾਲ ਅਸਰ ਪਿਆ ਆ, ਫਰਕ ਪਿਆ ਆ, ਕਿੰਨਿਆਂ ਨੂੰ ਇਸ ਦੇ ਨਾਲ ਸਹੂਲਤ ਹੋਈ ਆ। ਸੋ ਤੁਸੀਂ ਵੱਧ ਤੋਂ ਵੱਧ ਇਸ ਨੂੰ ਗਾਂਹ ਤੋਂ ਗਾਂਹ ਸ਼ੇਅਰ ਕਰਿਆ ਕਰੋ। ਬਾਕੀ ਜਿਹੜੇ ਹੈਗੇ ਆ ਨੌਲੇਜ ਵਜੋਂ ਵੀ ਜਿਹੜਾ ਇਸ ਨੂੰ ਤੁਸੀਂ ਸੁਣੋ। ਤੁਹਾਡਾ ਨਹੀਂ ਵੀ ਹੈਗਾ ਅਸਾਈਲਮ ਦਾ ਕੇਸ ਤਾਂ ਕੀ ਹੋਇਆ, ਬਹੁਤ ਸਾਰੇ ਆਪਾਂ ਨੂੰ ਕਾਲ ਕਰਕੇ ਦੱਸਦੇ ਵੀ ਆ ਵੀ ਸਾਨੂੰ ਨਵੀਆਂ ਚੀਜ਼ਾਂ ਦਾ ਇਸ ਦੇ ਬਾਰੇ ਜਿੱਦਾਂ ਉਹ ਪਤਾ ਲੱਗਦਾ ਰਹਿੰਦਾ ਆ। ਇਹਨਾਂ ਦੇ ਨਾਲ ਓਵਰਆਲ ਕਮਿਊਨਿਟੀ ਦੀ ਜਿਹੜਾ ਇੱਕ ਲੈਵਲ ਆ, ਸਮਝ ਦਾ ਜਿਹੜਾ ਲੈਵਲ ਇਹਨਾਂ ਮੁੱਦਿਆਂ ਦਾ, ਉਹ ਟੋਟਲੀ ਜਿਹੜਾ ਇਸ ਦੇ ਵਿੱਚ ਵੱਧਦਾ ਆ। ਸੋ ਥੈਂਕ ਯੂ ਅਟਾਰਨੀ ਟਿਰਕੇਣਾ ਜੀ, ਤੁਸੀਂ ਹਮੇਸ਼ਾ ਹੀ ਵਧੀਆ ਢੰਗ ਦੇ ਨਾਲ ਕਮਿਊਨਿਟੀ ਨੂੰ ਐਜੂਕੇਟ ਕਰਨ ਦੇ ਵਿੱਚ ਜਿਹੜੀ ਤੁਸੀਂ ਮਦਦ ਕਰਦੇ ਆ। ਇੱਕ ਸੈਕਸ਼ਨ ਮੈਂ ਸਾਰਾ ਦੱਸ ਦਿੰਦਾ, ਪੁੱਛ ਰਿਹਾ ਕਿ ਕਿਹੜਾ ਸੀਗਾ। 8 CFR 12
08.13 B ਜਿਹੜਾ ਬॉय ਵਾਲਾ 3 ਨੰਬਰ 3 ਸੋ 8 CFR 1208.13 B3 ਇਹ ਸੈਕਸ਼ਨ ਜੀ ਠੀਕ ਹੈ ਜੀ। ਸੋ ਆਪਾਂ ਇੱਥੇ ਲੈਂਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ ਫਿਰ ਆਪਾਂ ਕਾਲਾਂ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਤੇ ਸਰੋਤਿਓ ਤੁਸੀਂ ਵੀ ਕਾਲ ਕਰਕੇ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ ਅਟਾਰਨੀ ਟਿਰਕੇਣਾ ਜੀ ਨੂੰ। ਨੰਬਰ 408 272 5200। ਇੱਕ ਬ੍ਰੇਕ ਤੋਂ ਬਾਅਦ 'ਚ ਮਿਲਦੇ ਹਾਂ।